ਕੌਮੀ ਇਨਸਾਫ ਮੋਰਚੇ ਵੱਲੋਂ ਕੱਢਿਆ ਗਿਆ ਰੋਸ ਮਾਰਚ। ਦਲ ਖਾਲਸਾ ਵੱਲੋਂ ਜੂਨ 1984 ਘੱਲੂਘਾਰੇ ਨੂੰ ਸਮਰਪਿਤ ਪ੍ਰੋਗਰਾਮਾਂ ਦਾ ਐਲਾਨ। ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਮੌਤ ਦੀ ਸੱਚਾਈ ਦਾ ਪਤਾ ਲਗਾਉਣ ਲਈ ਪੁੱਤਰ ਵੱਲੋਂ ਹਾਈ ਕੋਰਟ ਵਿੱਚ ਪਾਈ ਗਈ ਪਟੀਸ਼ਨ। ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਪਰ ਉਹਨਾਂ ਦੀ ਰਿਹਾਈ ਦਾ ਕੋਈ ਵੀ ਸਰਕਾਰ ਕੋਈ ਵੀ ਸੋਲੂਸ਼ਨ ਨਹੀਂ ਕੱਢ ਰਹੀ। ਜੀੜੀ ਵਾਲੇ ਜਿਹੜੇ ਕਾਤਲ ਸੀ ਉਹ ਵੀ ਰਿਹਾ ਹੋ ਗਏ ਨੇ, ਉਹਨਾਂ ਨੂੰ ਅਹੁਦੇਦਾਰੀਆਂ ਵੀ ਮਿਲੇਗੀਆਂ। ਸਾਡੇ ਜਿਹੜੇ ਸਿੰਘ ਨੇ ਉਹ ਹਾਲ ਤੱਕ ਰਿਹਾ ਵੀ ਨਹੀਂ ਹੋਏ। ਕੌਮੀ ਇਨਸਾਫ ਮੋਰਚੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਇਨਸਾਫ ਕੋਟਕਪੁਰਾ ਬਾਈਬਲ ਕਲਾਂ ਗੋਲੀकांड ਦੇ ਦੋਸ਼ੀਆਂ ਨੂੰ ਸਜ਼ਾ ਦੇਣ ਅਤੇ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਪੂਰੇ ਪੰਜਾਬ ਵਿੱਚ ਸਬ ਡਿਵੀਜ਼ਨ ਪੱਧਰ ਤੇ ਰੋਸ ਮਾਰਚ ਕੀਤੇ ਗਏ ਅਤੇ ਐਸਡੀਐਮ ਰਾਹੀਂ ਭਾਰਤ ਦੇ ਰਾਸ਼ਟਰਪਤੀ ਅਤੇ ਪੰਜਾਬ ਦੇ ਰਾਜਪਾਲ ਦੇ ਨਾਮ ਚੇਤਾਵਨੀ ਪੱਤਰ ਵੀ ਸੌਂਪੇ ਗਏ। ਇਸ ਮੌਕੇ ਮੋਰਚੇ ਦੇ ਆਗੂਆਂ ਦੀ ਅਗਵਾਈ ਵਿੱਚ ਸਿੱਖ ਸੰਗਤਾਂ ਨੇ ਰੋਸ ਮਾਰਚ ਕਰਦਿਆਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਅਤੇ ਸਰਕਾਰ ਦੀ ਸਿੱਖ ਵਿਰੋਧੀ ਮਾਨਸਿਕਤਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਮੋਰਚੇ ਦੀ ਮੰਗ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਜਲਦ ਤੋਂ ਜਲਦ ਕੀਤੀ ਜਾਵੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ। ਤੇ ਮੁਸਲਮਾਨਾਂ ਵਾਸਤੇ ਘੱਟ ਗਿਣਤੀਆਂ ਨੂੰ ਇੱਕ ਕਾਨੂੰਨ ਦੇ ਤਹਿਤ ਤੁਸੀਂ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਪਰ ਉਹਨਾਂ ਦੀ ਰਿਹਾਈ ਦਾ ਕੋਈ ਵੀ ਸਰਕਾਰ ਕੋਈ ਵੀ ਸੋਲੂਸ਼ਨ ਨਹੀਂ ਕੱਢ ਰਹੀ। ਸਾਡਾ ਰੋਸ ਹੈ ਘੱਟ ਗਿਣਤੀਆਂ ਦਾ, ਸਾਰੀਆਂ ਦਾ, ਵੀ ਤੁਸੀਂ ਘੱਟ ਗਿਣਤੀਆਂ ਨਾਲ ਜਿਹੜੀ ਆ ਸਾਡੇ ਧੱਕੇਸ਼ਾਹੀ ਹੋ ਰਹੀ ਹੈ, ਸਰਕਾਰਾਂ ਕਰ ਰਹੀਆਂ ਨੇ, ਵੀ ਉਹ ਧੱਕੇਸ਼ਾਹੀ ਦਾ ਸਾਨੂੰ ਹੁਣ ਇਨਸਾਫ ਚਾਹੀਦਾ ਹੈ ਕਿਉਂਕਿ ਸਾਡੇ ਬੰਦੀ ਸਿੰਘਾਂ ਦੀ ਰਿਹਾਵਾਂ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ। ਹਵਾਰੇ ਭਾਈ ਸਾਹਿਬ ਦੀਆਂ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਜਿੰਨੇ ਵੀ ਕੇਸ ਸੀਗੇ ਸਾਰੇ ਕੇਸਾਂ 'ਚੋਂ ਬਰੀ ਹੋ ਗਿਆ, ਵੀ ਸਾਡੇ ਜਥੇਦਾਰ ਨੂੰ ਹੁਣ ਰਿਹਾ ਕਰੋ ਜਲਦੀ ਤੋਂ ਜਲਦੀ। ਸਾਨੂੰ ਹੋਰ ਸੜਕਾਂ ਤੇ ਜਾਮ ਲਾਉਣ ਲਈ ਮਜਬੂਰ ਨਾ ਕਰਿਆ ਜਾਵੇ। ਸਰਕਾਰ ਨੂੰ ਸਾਡੀ ਪੁਰਜ਼ੋਰ ਬੇਨਤੀ ਹੈ ਕਿਉਂਕਿ ਅਸੀਂ ਕਾਨੂੰਨ ਦੀ ਬਹੁਤ ਬੜੀ ਰਿਸਪੈਕਟ ਕਰਦੇ ਹਾਂ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਜੰਮੇ ਹਾਂ, ਪੰਜਾਬ ਦੇ ਵਿੱਚ ਪਲੇ ਹਾਂ। ਅਸੀਂ ਚਾਹੁੰਦੇ ਵੀ ਪੰਜਾਬ ਸਾਡਾ ਸ਼ਾਂਤਮਈ ਵਧੀਆ ਤਰੀਕੇ ਨਾਲ ਵਧੀਆ ਮਾਹੌਲ ਹੈ ਤੇ ਹਰ ਇੱਕ ਧਰਮ ਨੂੰ ਸਤਿਕਾਰ ਮਿਲੇ ਤੇ ਹਰ ਇੱਕ ਧਰਮ ਦਾ ਬੰਦਾ ਉਰੇ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਬਤੀਤ ਕਰੇ। ਸਾਡੀ ਬੇਨਤੀ ਹੈ ਅਸੀਂ ਮੰਗ ਪੱਤਰ ਮਾਨਯੋਗ ਰਾਸ਼ਟਰਪਤੀ ਜੀ ਦੇ ਨਾਮ ਜਿਹੜਾ ਦੇਣਾ ਹੈ ਉਹਨੂੰ ਬੜੇ ਤਰੀਕੇ ਨਾਲ ਉਹਨੂੰ ਡਸਟਬਿਨ ਦੀ ਟੋਕਰੀ 'ਚ ਨਾ ਸੁੱਟਿਆ ਜਾਵੇ, ਉਹਨੂੰ ਸਾਡੀ ਮੰਗ ਪੱਤਰ ਨੂੰ ਪਹੁੰਚਾਇਆ ਜਾਵੇ ਤਾਂ ਜੋ ਸਾਡੀ ਇਹ ਜਿਹੜੀ ਮੰਗ ਹੈ ਇਹਨੂੰ ਬੜੇ ਪੁਰਜ਼ੋਰ ਤਰੀਕੇ ਨਾਲ ਪੂਰਨ ਕਰਿਆ ਜਾਵੇ। 28 ਮਹੀਨੇ ਹੋ ਗਏ ਜੀ ਅੱਜ ਮੋਰਚੇ ਨੂੰ ਬੈਠੇ ਨੂੰ। 7 ਫੇਸ ਲੱਗਿਆ ਹੋਇਆ ਤੁਹਾਡੀਆਂ ਬਰੂਹਾਂ ਦੇ ਜੀ ਤੇ ਨਾ ਕੋਈ ਹਿਲਚੁਲ ਹੋਈ ਨਾ ਵਾਸਤਾ। ਜਦ ਕਿ ਇਹ ਲੋਕ ਸਭਾ 'ਚ ਵੀ ਉੱਥੇ ਵੀ ਇੱਕ ਪਾਸ ਹੋਇਆ ਸੀ ਵੀ ਜਿਹੜੇ ਵੀ ਬੰਦੀ ਸਿੰਘ ਹੈ ਸਾਡੇ ਜਿੰਨੇ ਵੀ ਹੈਗੇ ਉਹ ਜਿੰਨੇ ਵੀ ਸਜ਼ਾ ਭੁਗਤ ਚੁੱਕੇ ਸਾਰੇ ਰਿਹਾ ਕਰਤੇ ਜਾਣ। ਪਿੱਛੇ ਜੀ ਹੁਣ ਰਣਜੀਵ ਜੀ ਵਾਲੇ ਜਿਹੜੇ ਕਾਤਲ ਸੀ ਉਹ ਵੀ ਰਿਹਾ ਹੋ ਗਏ ਨੇ, ਉਹਨਾਂ ਨੂੰ ਅਹੁਦੇਦਾਰੀਆਂ ਵੀ ਮਿਲੇਗੀਆਂ। ਸਾਡੇ ਜਿਹੜੇ ਸਿੰਘ ਨੇ ਉਹ ਹਾਲ ਤੱਕ ਰਿਹਾ ਵੀ ਨਹੀਂ ਹੋਏ, ਉਹਨਾਂ ਨੂੰ ਘਰਦਿਆਂ ਨੂੰ ਵੀ ਬੰਦੀ ਸਿੰਘ ਪੰਜਾਬ 'ਚ ਵੀ ਆਣ ਦੇ ਰਜਾ ਰਹੇ। ਜਦ ਕਿ ਰਾਮ ਰਹੀਮ ਵਰਗੇ ਜਿਹੜੇ ਕਾਤਲ ਨੇ ਜਿਹੜੇ ਸਾਬਕਾ ਸੀ ਦੇ ਮਤਲਬ ਕਿ ਸਭ ਕੁਝ ਬਲਾਤਕਾਰੀ ਨੇ ਉਹਨਾਂ ਨੂੰ ਪਰੋਲ ਤੇ ਵੀ ਛੱਡਿਆ ਜਾ ਰਿਹਾ ਤੇ ਸਾਡੇ ਸਿੰਘਾਂ ਨੂੰ ਪੰਜਾਬ 'ਚ ਵੀ ਨਹੀਂ ਆਣ ਦਿਆ ਜਾ ਰਿਹਾ। ਤੇ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਰਾਹੀਂ ਰਾਸ਼ਟਰਪਤੀ ਜੀ ਨੂੰ, ਸਰਕਾਰਾਂ ਨੂੰ ਵੀ ਪਲੀਜ਼ ਨਾ ਇਹਨੂੰ ਆਪਾਂ ਨਾ ਇਹਨੂੰ ਵਾਧਾ ਕਰੀਏ ਤੇ ਬਹੁਤ ਸਤਿਕਾਰਯੋਗ ਸਾਡੇ ਜਿਹੜੇ ਸਿੰਘ ਨੇ ਰਿਹਾ ਕੀਤੇ ਜਾਣ। ਅੱਜ ਕੱਲ ਸਾਡੇ ਜਿਹੜੇ ਵੀ ਸਿੰਘ ਹੈਗੇ ਉਹ ਜੇਲ੍ਹਾਂ ਦੇ ਵਿੱਚ ਇਸ ਵਕਤ ਬਿਮਾਰ ਵੀ ਚੱਲ ਰਹੇ, ਉਹਨਾਂ ਦੀ ਸਿਹਤਾਂ ਵੀ ਬਹੁਤ ਖਰਾਬ ਹੋ ਰਹੀਆਂ, ਉਹਨਾਂ ਦੀ ਸਿਹਤਾਂ ਦਾ ਵੀ ਬਹੁਤ ਧਿਆਨ ਰੱਖਿਆ ਜਾਵੇ। ਅਸੀਂ ਤਾਂ ਇਹੀ ਮੰਗ ਕਰਦੇ, ਉਹ ਵੀ ਇਨਸਾਨ ਹੈ, ਆਪਾਂ ਵੀ ਇਨਸਾਨ ਹੈ, ਸਾਰੇ ਇਨਸਾਨ ਦਾ ਨਹੀਂ ਸੋਚੂਗਾ ਤੇ ਹੋਰ ਕੌਣ ਸੋਚੂਗਾ। ਆਪਾਂ ਨੇ ਇੱਕ ਦੂਜੇ ਦਾ ਸੋਚਣਾ। ਸਾਡਾ ਦੇਸ਼ ਤਦੇ ਤਰੱਕੀ ਕਰੂਗਾ ਤਦੇ ਅਸੀਂ ਕਿਤੇ ਕਾਮਯਾਬ ਹੋਵਾਂਗੇ। ਜੇ ਅਸੀਂ ਇਸੇ ਤਰ੍ਹਾਂ ਲੜਦੇ ਪਿੜਦੇ ਰਹੇ ਕਿਤੇ ਹੋ ਜਾਵਾਂਗੇ। ਜੂਨ 1984 ਦੇ ਘੱਲੂਘਾਰੇ ਨੂੰ 41 ਵਰ੍ਹੇ ਪੂਰੇ ਹੋਣ ਜਾ ਰਹੇ ਨੇ। ਇਸ ਸਬੰਧ ਦੇ ਵਿੱਚ ਦਲ ਖਾਲਸਾ ਵੱਲੋਂ 5 ਜੂਨ ਅਤੇ 6 ਜੂਨ ਨੂੰ ਪ੍ਰੋਗਰਾਮ ਉਲੀਕੇ ਗਏ ਨੇ। ਘੱਲੂਘਾਰਾ ਜੂਨ 1984 ਨੂੰ 41 ਵਰ੍ਹੇ ਪੂਰੇ ਹੋਣ ਤੇ ਸਿੱਖ ਜਥੇਬੰਦੀ ਦਲ ਖਾਲਸਾ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰੋਗਰਾਮ ਉਲੀਕੇ ਹਨ ਜੋ 5 ਅਤੇ 6 ਜੂਨ ਨੂੰ ਹੋਣਗੇ। ਇਨ੍ਹਾਂ ਪ੍ਰੋਗਰਾਮਾਂ ਸੰਬੰਧੀ ਅਤੇ ਮੌਜੂਦਾ ਭਾਰਤ ਪਾਕਿਸਤਾਨ ਵਿਚਾਲੇ ਚੱਲ ਰਹੇ ਟਕਰਾਅ ਤੇ ਦਲ ਖਾਲਸਾ ਦਾ ਪੱਖ ਰੱਖਦਿਆਂ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਸਿੱਖ ਕੌਮ ਇਸ ਖਿੱਤੇ ਨੂੰ ਪਰਮਾਣੂ ਸ਼ਕਤੀਆਂ ਦਾ ਅਖਾੜਾ ਬਣਾਉਣ ਦੇ ਸਖਤ ਵਿਰੋਧ ਹੈ। ਭਾਰਤ ਅਤੇ ਪਾਕਿਸਤਾਨ ਤਣਾਅ ਖਤਮ ਕਰਨ ਅਤੇ ਵਾਘਾ ਅਟਾਰੀ ਬਾਰਡਰ ਅਤੇ ਕਰਤਾਰਪੁਰ ਲਾਂਘਾ ਯਾਤਰੀਆਂ ਅਤੇ ਸ਼ਰਧਾਲੂਆਂ ਲਈ ਖੋਲ੍ਹਣ ਤਾਂ ਜੋ ਸਿੱਖ ਸ਼ਰਧਾਲੂ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਾ ਸਕਣ। ਇਸ ਖਿੱਤੇ ਦੇ ਵਿੱਚ ਖਾਸ ਤੌਰ ਤੇ ਪਾਕਿਸਤਾਨ ਅਤੇ ਭਾਰਤ ਵਿਚਾਲੇ
ਜਿਹੜਾ ਟਕਰਾਅ ਦਾ ਮਾਹੌਲ ਹੈ, ਜਿਹੜਾ ਤਣਾਅ ਦਾ ਮਾਹੌਲ ਹੈ ਔਰ ਜਿਹੜਾ ਨਫ਼ਰਤ ਭਰਿਆ ਕੜਵਾਹਟ ਦਾ ਮਾਹੌਲ ਹੈ, ਉਸ ਉੱਤੇ ਹੈ। ਜਦੋਂ ਦਾ ਸ਼੍ਰੀਨਗਰ ਦੇ ਵਿੱਚ ਪਹਿਲਗਾਮ ਦੇ ਵਿੱਚ ਨਿਰਦੋਸ਼ ਲੋਕਾਂ ਦੀ ਹੱਤਿਆ ਹੋਈ ਹੈ, ਉਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਇੱਕ ਪਾਕਿਸਤਾਨ ਵਿਰੁੱਧ ਹਮਲਾਵਰ ਰੁਖ ਅਖਤਿਆਰ ਕੀਤਾ ਗਿਆ। ਉਸ ਤੋਂ ਬਾਅਦ ਚੱਲਦਿਆਂ ਭਾਰਤ ਪਾਕਿਸਤਾਨ ਦੇ ਵਿਚਾਲੇ ਇੱਕ ਲਿਮਿਟਿਡ ਬੈਟਲ ਵੀ ਹੋਈ ਹੈ, ਆਪਸ ਵਿੱਚ ਝੜਪਾਂ ਹੋਈਆਂ ਨੇ, ਖੂਨੀ ਦੋਨਾਂ ਪਾਸੇ ਖੂਨ ਵੀ ਵਗਿਆ। ਭਾਰਤ ਸਰਕਾਰ ਇਹ ਕਲੇਮ ਕਰ ਰਹੀ ਹੈ ਕਿ ਅਸੀਂ ਉਹਨਾਂ ਦੇ ਥਾਵਾਂ ਤੇ ਟਿਕਾਣਿਆਂ ਤੇ ਹਮਲੇ ਕੀਤੇ, ਉਹਨਾਂ ਦੇ ਡਿਫੈਂਸ ਨੂੰ ਨੁਕਸਾਨ ਕੀਤਾ, ਔਰ ਪਾਕਿਸਤਾਨ ਇਸੇ ਤਰ੍ਹਾਂ ਇਹ ਦਾਅਵਾ ਕਰ ਰਿਹਾ ਕਿ ਅਸੀਂ ਹਿੰਦੁਸਤਾਨ ਨੂੰ ਨੁਕਸਾਨ ਪਹੁੰਚਾਇਆ। ਪੰਜਾਬ ਦੇ ਵਾਸੀ ਹੋਣ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੰਗ ਕਿਸੇ ਦੇ ਵੀ ਹਿੱਤ ਵਿੱਚ ਨਹੀਂ ਹੈ, ਕਿਸੇ ਦੇ ਵੀ ਹਿੱਤ ਵਿੱਚ ਨਹੀਂ ਹੈ। ਦੋਨਾਂ ਮੁਲਕਾਂ ਦੇ ਵਿੱਚ ਜਿਹੜਾ ਟਕਰਾਅ ਪੈਦਾ ਹੋ ਰਿਹਾ ਹੈ, ਇਹ ਪੰਜਾਬ ਨੂੰ ਜੰਗ ਦਾ ਅਖਾੜਾ ਬਣਾਉਣ ਦੇ ਲਈ ਉਸ ਵੱਲ ਰਾਹ ਪੱਧਰਾ ਕਰ ਰਿਹਾ ਹੈ। ਪੰਜਾਬ ਦੋਨਾਂ ਪਰਮਾਣੂ ਸ਼ਕਤੀਆਂ ਵਿਚਾਲੇ ਜੰਗ ਦਾ ਸਖਤ ਵਿਰੋਧ ਕਰਦਾ ਹੈ, ਔਰ ਸਿੱਖ ਕੌਮ ਕਿਉਂਕਿ ਇਸ ਖਿੱਤੇ ਦੀ ਤੀਜੀ ਧਿਰ ਹੈ, ਉਹ ਇੱਕ ਆਪਣੀ ਇੰਡੀਪੈਂਡੈਂਟ ਧਿਰ ਹੋਣ ਦੇ ਨਾਤੇ ਵੀ ਇਸ ਖਿੱਤੇ ਨੂੰ ਪਰਮਾਣੂ ਜੰਗ ਦਾ ਅਖਾੜਾ ਬਣਾਉਣ ਦੇ ਵਿਰੋਧ ਦੇ ਵਿੱਚ ਹੈ। ਜੋ ਕੁਝ ਵੀ ਪਿਛਲੇ ਕੁਝ ਸਮਿਆਂ ਦੇ ਵਿੱਚ ਹੋ ਰਿਹਾ ਹੈ, ਦੋਨੋਂ ਮੁਲਕ ਇੱਕ ਦੂਸਰੇ ਦੇ ਵਿਰੁੱਧ ਦੇ ਵਿੱਚ ਜੋ ਕਲੇਮ ਕਰ ਰਹੇ ਨੇ। ਭਾਰਤ ਸਰਕਾਰ ਨੇ ਜਿਹੜੀ ਇੱਕ ਟੀਮ ਭੇਜੀ ਹੈ ਵਿਦੇਸ਼ਾਂ ਦੇ ਵਿੱਚ, ਬੇਸ਼ੱਕ ਉਹ ਇੱਕ ਕਾਸਮੈਟਿਕ ਮੈਯਰ ਹੈ, ਇੱਕ ਗੱਲੀ ਬਾਤੀ ਇੱਕ ਕਾਰਵਾਈ ਹੈ, ਔਰ ਜਿਸ ਤਰੀਕੇ ਦੇ ਨਾਲ ਰਿਟੋਰਿਕ ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਦੇ ਲਈ ਮੀਡੀਆ ਦਾ ਇਸਤੇਮਾਲ ਕੀਤਾ ਜਾ ਰਿਹਾ, ਉਹ ਆਪਣੇ ਆਪ ਦੇ ਵਿੱਚ ਇਹਨਾਂ ਦੋਹਾਂ ਦੇਸ਼ਾਂ ਨੂੰ ਦੇ ਵਿੱਚ ਕੜਵਾਹਟ ਨੂੰ ਹੋਰ ਜ਼ਿਆਦਾ ਲਾਂਬੂ ਲਾਏਗਾ। ਇਸ ਖਿੱਤੇ ਦੇ ਵਿੱਚ ਜਿਹੜਾ ਟਕਰਾਓ ਪੈਦਾ ਹੋ ਰਿਹਾ, ਉਸ ਦਾ ਸਭ ਤੋਂ ਵੱਡੀ ਜਿਹੜੀ ਮਾਰ ਹੈ ਉਹ ਪੰਜਾਬ ਨੂੰ ਤੇ ਸਿੱਖਾਂ ਨੂੰ ਤੇ ਹੋਰ ਬਾਰਡਰ ਏਰੀਆਸ ਨੂੰ ਝੱਲਣੀ ਪੈ ਰਹੀ ਹੈ। ਜੂਨ ਦੇ ਮਹੀਨੇ ਗੁਰਧਾਮਾਂ ਦਾ ਜਥਾ ਨਹੀਂ ਗਿਆ, ਨਵੰਬਰ 'ਚ ਜਿਹੜਾ ਗੁਰਧਾਮਾਂ ਦਾ ਜਥਾ ਜਾਣਾ ਸੀ ਉਹਦੇ ਤੇ ਵੀ ਇਸ ਜਿਹੜੀ ਟਕਰਾਅ ਦੇ ਬੱਦਲ ਛਾਏ ਹੋਏ ਨੇ। ਕਰਤਾਰਪੁਰ ਕੋਰੀਡੋਰ ਬੰਦ ਕਰ ਦਿੱਤਾ ਗਿਆ, ਔਰ ਵੈਸੇ ਵੀ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਚਿੰਤਾ, ਇੱਕ ਡਰ, ਇੱਕ ਸਹਿਮ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਜੰਗ ਕਿਸੇ ਦੇ ਵੀ ਹਿੱਤ ਵਿੱਚ ਨਹੀਂ ਹੈ, ਔਰ ਅਸੀਂ ਜਿਹੜਾ ਪ੍ਰੈਜ਼ੈਂਟ ਇੰਡੋ ਪਾਕ ਕੌਨਫਲਿਕਟ ਹੈ, ਇਹਦੇ ਬਾਰੇ ਜਿਹੜੀ ਸਾਡੀ ਸਪਸ਼ਟ ਬਿਆਨ ਹੈ ਉਹ ਹੈ ਕਿ ਨਾ ਇਸ ਦੇ ਵਿੱਚ ਭਾਰਤ ਜਿੱਤਿਆ ਤੇ ਨਾ ਪਾਕਿਸਤਾਨ ਹਾਰਿਆ। ਨਾ ਭਾਰਤ ਜਿੱਤਿਆ ਨਾ ਪਾਕਿਸਤਾਨ ਹਾਰਿਆ, ਦੋਵੇਂ ਇੱਕ ਦੂਸਰੇ ਦੇ ਉੱਤੇ ਜਿੱਤ ਦਾ ਕਲੇਮ ਕਰ ਰਹੇ ਨੇ, ਦੋਵੇਂ ਇੱਕ ਦੂਜੇ ਨੂੰ ਹਰਾਉਣ ਦੀਆਂ ਗੱਲਾਂ ਕਰ ਰਹੇ ਨੇ, ਔਰ ਇਹ ਕੇਵਲ ਤੇ ਕੇਵਲ ਆਪਣੇ ਡੋਮੈਸਟਿਕ ਜਿਹੜੀ ਇਹਨਾਂ ਦੀ ਕਨਸਟੀਟੂਐਂਸੀ ਹੈ, ਡੋਮੈਸਟਿਕ ਕਨਸਟੀਟੂਐਂਸੀ ਜਿਹੜੇ ਇਹਨਾਂ ਦੇ ਆਪਣੇ ਲੋਕ ਨੇ, ਉਹਨਾਂ ਨੂੰ ਖੁਸ਼ ਕੀਤਾ ਜਾ ਰਿਹਾ। ਅਸਲੀਅਤ ਅਜੇ ਤੱਕ ਬਾਹਰ ਨਹੀਂ ਆਈ। ਪੰਜਾਬ ਅਤੇ ਸਿੱਖ ਕੌਮ ਕਿਸੇ ਵੀ ਐਸੀ ਜੰਗ, ਕਿਸੇ ਵੀ ਐਸੀ ਆਲ ਆਊਟ ਵਾਰ ਜਿਹੜੀ ਇੰਡੀਆ ਪਾਕਿਸਤਾਨ ਦੇ ਵਿੱਚ ਹੋਵੇ, ਉਸ ਦੇ ਵਿਰੋਧ ਦੇ ਵਿੱਚ ਪਹਿਲਾਂ ਵੀ ਸੀ, ਅੱਜ ਵੀ ਹੈ। ਔਰ ਸਾਡੀ ਦੋਨਾਂ ਮੁਲਕਾਂ ਨੂੰ ਇਹ ਹੱਥ ਜੋੜ ਕੇ ਅਪੀਲ ਹੈ ਕਿ ਦੋਨੇ ਸਿਆਣਪ ਤੋਂ ਕੰਮ ਲੈਣ, ਅਕਲ ਤੋਂ ਕੰਮ ਲੈਣ, ਔਰ ਜਿਹੜੀ ਐਸਕੇਲੇਸ਼ਨ ਹੈ, ਜਿਹੜੀ ਟੈਨਸ਼ਨ ਹੈ, ਇਹਨੂੰ ਖਤਮ ਕਰਨ। ਗੁਰਧਾਮਾਂ ਦੇ ਜਥੇ ਬਾਰਡਰ ਖੋਲੇ ਜਾਣ, ਜਥੇ ਜਿਵੇਂ ਪਹਿਲਾਂ ਜਾਂਦੇ ਸੀ ਉਸੇ ਤਰ੍ਹਾਂ ਜਾਣ, ਕਰਤਾਰਪੁਰ ਕੋਰੀਡੋਰ ਵੀ ਖੋਲਿਆ ਜਾਵੇ। ਇੱਕ ਗੱਲ ਹੋਰ ਕਿ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਜਿਹੜੀ ਨਿਊਕਲੀਅਰ ਵਾਰ ਹੋਣ ਦਾ ਇੱਕ ਡਰ ਸੀ, ਖਤਰਾ ਸੀ, ਉਸ ਨੂੰ ਰੋਕਣ ਦੇ ਵਿੱਚ ਜਿਸ ਤਰੀਕੇ ਦੇ ਨਾਲ US ਪ੍ਰੈਜ਼ੀਡੈਂਟ ਨੇ ਇੱਕ ਰੋਲ ਪਲੇ ਕੀਤਾ ਹੈ, ਉਹ ਵੀ ਸ਼ਲਾਘਾਯੋਗ ਹੈ।
ਮਰਹੂਮ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਮੌਤ ਦਾ ਮਾਮਲਾ ਇੱਕ ਵਾਰ ਫਿਰ ਉੱਠਿਆ ਹੈ ਕਿਉਂਕਿ ਉਹਨਾਂ ਦੇ ਪੁੱਤਰ ਨੇ ਹਾਈ ਕੋਰਟ ਵਿੱਚ ਪਟੀਸ਼ਨ ਪਾ ਕੇ ਉਹਨਾਂ ਦੀ ਮੌਤ ਦੀ ਸੱਚਾਈ ਦਾ ਪਤਾ ਲਗਾਉਣ ਲਈ ਬੇਨਤੀ ਕੀਤੀ ਹੈ। ਮਰਹੂਮ ਜਥੇਦਾਰ ਗੁਰਦੇਵ ਸਿੰਘ ਕੌਂਕੇ 1986 ਵਿੱਚ ਹੋਏ ਸਰਬੱਤ ਖਾਲਸਾ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਾਏ ਗਏ ਸਨ। ਪਰ ਦਸੰਬਰ 1992 ਵਿੱਚ ਜਗਰਾਉਂ ਪੁਲਿਸ ਵੱਲੋਂ ਕੀਤੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੀ ਕਥਿਤ ਤੌਰ ਉੱਤੇ ਪੁਲਿਸ ਹਿਰਾਸਤ ਵਿੱਚ ਹੀ 1 ਜਨਵਰੀ 1993 ਨੂੰ ਮੌਤ ਹੋ ਗਈ ਸੀ। ਭਾਵੇਂ ਸਾਫ਼ ਹੋ ਗਿਆ ਸੀ ਕਿ ਜਥੇਦਾਰ ਕੌਂਕੇ ਦੀ ਮੌਤ ਪੁਲਿਸ ਹਿਰਾਸਤ ਵਿੱਚ ਹੋਈ ਹੈ, ਪਰ ਅੱਜ ਤੱਕ ਕਿਸੇ ਵੀ ਪੁਲਿਸ ਰਿਪੋਰਟ ਵਿੱਚ ਇਹ ਨਹੀਂ ਮੰਨਿਆ ਗਿਆ ਕਿ ਉਹਨਾਂ ਦੀ ਮੌਤ ਹਿਰਾਸਤ ਦੀ ਮੌਤ ਸੀ। ਬਲਕਿ ਉਸ ਸਮੇਂ ਜਗਰਾਉਂ ਵਿੱਚ ਤੈਨਾਤ ਪੁਲਿਸ ਅਧਿਕਾਰੀ ਵੀ ਇਹ ਕਹਿੰਦੇ ਰਹੇ ਕਿ ਜਥੇਦਾਰ ਕੌਂਕੇ ਨੂੰ ਹਿਰਾਸਤ ਵਿੱਚ ਹੀ ਨਹੀਂ ਲਿਆ ਗਿਆ। ਹੁਣ ਜਥੇਦਾਰ ਕੌਂਕੇ ਦੇ ਪੁੱਤਰ ਨੇ ਹਾਈ ਕੋਰਟ ਵਿੱਚ ਪਟੀਸ਼ਨ ਪਾ ਕੇ ਬੇਨਤੀ ਕੀਤੀ ਕਿ ਤਤਕਾਲੀ SHO ਜਗਰਾਉਂ ਵਿਰੁੱਧ FIR ਦਰਜ ਕੀਤੀ ਜਾਵੇ ਅਤੇ ਉਹਨਾਂ ਦੀ ਮੌਤ ਦੀ ਸੱਚਾਈ ਦਾ ਪਤਾ ਲਗਾਉਣ ਲਈ ਮੁੜ ਤੋਂ ਜਾਂਚ ਆਰੰਭੀ ਜਾਵੇ। ਆਈ ਲਈ ਫਿਰ ਮੰਨਿਆ ਜਾਵੇ ਵੀ ਬਲਕੌਰ ਸਿੰਘ ਸਿੱਧੂ ਨਹੀਂ, ਪਹਿਲੀ ਗੱਲ ਤਾਂ ਕਾਂਗਰਸੀ ਸਟੇਜਾਂ ਤੇ ਮੈਂ ਤਾਂ ਜਿੱਦਾਂ ਦਾ ਜੰਮਿਆ ਉਦੋਂ ਦਾ ਕਾਂਗਰਸੀ ਸਟੇਜਾਂ ਤੇ ਹੀ ਹਾਂ। ਮੈਂ ਤਾਂ ਉਤਰੇ ਨਹੀਂ ਕਦੇ। ਇਹ ਗੱਲ ਵੱਖਰੀ ਹੈ ਵੀ ਬੇਟੇ ਦੇ ਜਾਣ ਬਾਅਦ ਮੇਰੀ ਜ਼ਿੰਮੇਵਾਰੀ ਵੱਧ ਗਈ ਹੈ ਔਰ 27 ਦੀ ਜਿਹੜੀ ਇਲੈਕਸ਼ਨ ਆ ਉਹ ਬਿਲਕੁਲ ਲੜਾਂਗੇ ਔਰ ਅੱਜ ਤੋਂ ਤਿਆਰ। ਅੱਜ 29 ਮਈ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਹੈ। ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਮੌਕੇ ਮਾਂ ਚਰਨ ਕੌਰ ਨੇ ਭਾਵੁਕ ਪੋਸਟ ਪਾ ਕੇ ਆਪਣੇ ਪੁੱਤਰ ਨੂੰ ਯਾਦ ਕੀਤਾ ਅਤੇ ਇਨਸਾਫ ਦੀ ਗੁਹਾਰ ਵੀ ਲਗਾਈ। ਦੱਸ ਦੇ ਕਿ ਬਰਸੀ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਰਾਜਨੀਤੀ ਵਿੱਚ ਆਉਣ ਅਤੇ ਚੋਣ ਲੜਨ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਹੈ ਕਿ ਉਹ ਇਹ ਚੋਣ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਲੜਨਗੇ। ਉਹਨਾਂ ਇਹ ਵੀ ਕਿਹਾ ਕਿ ਅੱਜ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ ਕਿਉਂਕਿ ਦੇਸ਼ ਭਰ ਵਿੱਚ ਦਿਨ ਦਿਹਾੜੇ ਕਤਲ ਹੋ ਰਹੇ ਹਨ। ਉਹਨਾਂ ਦੇ ਪੁੱਤਰ ਸ਼ੁਭਦੀਪ ਸਿੰਘ ਦਾ ਵੀ ਦਿਨ ਦਿਹਾੜੇ ਕਤਲ ਹੋ ਗਿਆ ਸੀ, ਪਰ ਅਜੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਉਹ ਚੋਣ ਲੜਨਗੇ। ਆਈ ਲਈ ਫਿਰ ਮੰਨਿਆ ਜਾਵੇ ਵੀ ਬਲਕੌਰ ਸਿੰਘ ਸਿੱਧੂ ਨਹੀਂ, ਪਹਿਲੀ ਗੱਲ ਤਾਂ ਕਾਂਗਰਸੀ ਸਟੇਜਾਂ ਤੇ ਮੈਂ ਤਾਂ ਜਿੱਦਾਂ ਦਾ ਜੰਮਿਆ ਉਦੋਂ ਦਾ ਕਾਂਗਰਸੀ ਸਟੇਜਾਂ ਤੇ ਹੀ ਹਾਂ। ਮੈਂ ਤਾਂ ਉਤਰੇ ਨਹੀਂ ਕਦੇ। ਇਹ ਗੱਲ ਵੱਖਰੀ ਹੈ ਵੀ ਬੇਟੇ ਦੇ ਜਾਣ ਬਾਅਦ ਮੇਰੀ ਜ਼ਿੰਮੇਵਾਰੀ ਵੱਧ ਗਈ ਹੈ ਔਰ 27 ਦੀ ਜਿਹੜੀ ਇਲੈਕਸ਼ਨ ਆ ਉਹ ਬਿਲਕੁਲ ਲੜਾਂਗੇ ਔਰ ਅੱਜ ਤੋਂ ਤਿਆਰ। ਦੱਸ ਦੇ ਕਿ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਬਿਨਾਂ ਸੁਰੱਖਿਆ ਦੇ ਆਪਣੇ ਘਰੋਂ ਕਾਲੇ ਰੰਗ ਦੀ ਥਾਰ ਵਿੱਚ ਨਿਕਲੇ ਸੀ। ਉਹਨਾਂ ਨੂੰ ਜਵਾਰ ਕੇ ਪਿੰਡ ਵਿੱਚ ਘੇਰ ਕੇ ਅਣਪਛਾਤੇ ਹਮਲਾਵਰਾਂ ਨੇ ਫਾਇਰਿੰਗ ਕੀਤੀ। ਇਸ ਘਟਨਾ ਵਿੱਚ ਮੂਸੇਵਾਲਾ ਨੂੰ ਕਈ ਗੋਲੀਆਂ ਲੱਗੀਆਂ ਅਤੇ ਹਸਪਤਾਲ ਲਿਜਾਇਆ ਗਿਆ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੂਸੇਵਾਲਾ ਦੀ ਮੌਤ ਹੋ ਚੁੱਕੀ ਸੀ। ਲਾਰੈਂਸ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ। ਇਸ ਤੋਂ ਬਾਅਦ ਹੁਣ ਤੱਕ ਪੁਲਿਸ ਨੇ ਇਸ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਸਮੇਤ ਕੁੱਲ 36 ਲੋਕਾਂ ਨੂੰ ਨਾਮਜ਼ਦ ਕਰਕੇ ਚਾਰਜਸ਼ੀਟ ਦਾਇਰ ਕੀਤੀ ਹੈ। 30 ਤੋਂ ਬਾਅਦ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਅਜੇ ਵੀ ਮੁੱਖ ਮੁਲਜ਼ਮ ਸਜ਼ਾ ਤੋਂ ਦੂਰ ਹਨ। ਸਿੱਧੂ ਮੂਸੇਵਾਲਾ ਦਾ ਪਰਿਵਾਰ ਅਤੇ ਪ੍ਰਸ਼ੰਸਕ ਅੱਜ ਵੀ ਇਨਸਾਫ ਦੀ ਉਡੀਕ ਕਰ ਰਹੇ ਹਨ। ਸਾਰੀਆਂ ਪਾਰਟੀਆਂ ਜਿਹੜੀ ਗੱਲ ਕਰਦੀ ਵੋਟਾਂ ਦੀ ਗੱਲ, ਮੈਂ ਗੱਲ ਪਰਿਵਾਰ ਦੀ ਕਰਦਾ ਰਿਹਾ ਅੱਜ ਵੀ, ਕਿਉਂਕਿ ਪਰਿਵਾਰ ਹੈ ਮੇਰਾ। ਸੋ ਪਰਿਵਾਰ ਦੇ ਵਿੱਚ ਕੰਪੀਟੀਸ਼ਨ ਦੀ ਗੱਲ ਨਹੀਂ ਹੈਗੀ। ਪਰਿਵਾਰ ਦੇ ਵਿੱਚ ਇਹ ਹੈ ਕਿ ਜਿਹੜਾ ਪਿਆਰ ਮਿਲ ਰਿਹਾ, ਜੋ ਰਿਗਾਰਡ ਮਿਲ ਰਿਹਾ, ਔਰ ਜਿੰਨਾ ਮੈਨੂੰ ਜਿੱਥੇ ਜਾਣਾ ਹੈਗਾ ਹਰ ਜਗ੍ਹਾ ਜਾ ਕੇ ਲੋਕੀ ਆਪਣੇ ਅੱਖਾਂ ਦੇ ਪਲਕਾਂ ਦੇ ਚੱਕ ਰਹੇ ਆ, ਮੈਂ ਉਹਨਾਂ ਦਾ ਬਹੁਤ ঋਣੀ ਆ। ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਨੇ ਵੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਇਸ ਮੌਕੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ, ਮੁੱਖ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ, ਸਾਬਕਾ ਮੰਤਰੀ ਮਹੇਸ਼ਿੰਦਰ ਸਿੰਘ ਗਰੇਵਾਲ ਅਤੇ ਹੋਰ ਸੀਨੀਅਰ ਆਗੂ ਮੌਜੂਦ ਸਨ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਘੁੰਮਣ ਨੇ ਹਲਕਾ ਪੱਛਮੀ ਦੇ ਪ੍ਰਮੁੱਖ ਧਾਰਮਿਕ ਅਸਥਾਨਾਂ ਉੱਪਰ ਮੱਥਾ ਟੇਕਿਆ ਅਤੇ ਫਿਰ ਰੋਡ ਸ਼ੋਅ ਕੱਢਦੇ ਹੋਏ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਹੁੰਚ ਕੇ ਆਪਣੀ ਨਾਮਜ਼ਦਗੀ ਦਾਖਲ ਕੀਤੀ। ਔਰ ਲੁਧਿਆਣਾ ਪੱਛਮੀ ਦੇ ਮੇਰੇ ਪਰਿਵਾਰ ਦਾ ਸਾਰੀਆਂ ਪਾਰਟੀਆਂ ਜਿਹੜੀ ਗੱਲ ਕਰਦੀ ਵੋਟਾਂ ਦੀ ਗੱਲ, ਮੈਂ ਗੱਲ ਪਰਿਵਾਰ ਦੀ ਕਰਦਾ ਰਿਹਾ ਅੱਜ ਵੀ, ਕਿਉਂਕਿ ਪਰਿਵਾਰ ਹੈ ਮੇਰਾ। ਸੋ ਪਰਿਵਾਰ ਦੇ ਵਿੱਚ ਕੰਪੀਟੀਸ਼ਨ ਦੀ ਗੱਲ ਨਹੀਂ ਹੈਗੀ। ਪਰਿਵਾਰ ਦੇ ਵਿੱਚ ਇਹ ਹੈ ਕਿ ਜਿਹੜਾ ਪਿਆਰ ਮਿਲ ਰਿਹਾ, ਜੋ ਰਿਗਾਰਡ ਮਿਲ ਰਿਹਾ, ਔਰ ਜਿੰਨਾ ਮੈਨੂੰ ਜਿੱਥੇ ਜਾਣਾ ਹੈਗਾ ਹਰ ਜਗ੍ਹਾ ਜਾ ਕੇ ਲੋਕੀ ਆਪਣੇ ਅੱਖਾਂ ਦੇ ਪਲਕਾਂ ਦੇ ਚੱਕ ਰਹੇ ਆ, ਮੈਂ ਉਹਨਾਂ ਦਾ ਬਹੁਤ ଋਣੀ ਆ। ਔਰ ਜਿੱਥੋਂ ਦੀ ਗੱਲ ਰਹਿ ਗਈ ਕਿ ਮੁਕਾਬਲਾ ਕਿਹਦੇ ਨਾਲ ਹੈ, ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਮੁਕਾਬਲਾ ਕਿਸੇ ਨਾਲ ਨਹੀਂ ਹੈ, ਕਿਉਂਕਿ ਢਹਿੰਦੀਆਂ ਕਾਲਾਂ ਵਾਲੀਆਂ ਪਾਰਟੀਆਂ ਨੇ ਤੇ ਸ਼੍ਰੋਮਣੀ ਅਕਾਲੀ ਦਲ ਤੇ ਮੈਂ ਖੁਦ ਹਮੇਸ਼ਾ ਚੜ੍ਹਦੀ ਕਲਾ 'ਚ ਰਿਹਾ ਤੇ ਚੜ੍ਹਦੀ ਕਲਾ 'ਚ ਰਹਿਣਾ। ਜਿਵੇਂ ਤੁਸੀਂ ਪਹਿਲੇ ਜ਼ਿਕਰ ਕੀਤਾ, ਇਹ ਰਾਜਾ ਵੜਿੰਗ ਜੀ ਉਹੀ ਨੇ ਜਿਨ੍ਹਾਂ ਨੇ ਆਪਣੇ ਬੱਸਾਂ ਵਾਲਾ ਸਕੈਮ ਲੁਕਾਉਣ ਵਾਸਤੇ, ਉੱਥੋਂ ਬਚਣ ਵਾਸਤੇ ਜਾ ਕੇ ਕਿਹਦੇ ਪੈਰੀ ਪਏ ਸੀ ਆਪਾਂ ਸਾਰਿਆਂ ਨੂੰ ਪਤਾ। ਵਿਜੀਲੈਂਸ ਇਨਕੁਆਇਰੀ ਤੋਂ ਬਚਣ ਵਾਸਤੇ ਕਿਹਦੇ ਪੈਰੀ ਪਏ ਸੀ ਆਪਾਂ ਨੂੰ ਉਹਦਾ ਪਤਾ। ਉਹ ਤਾਂ ਫਿਰ ਗੱਲ ਤੇ ਮਾਊਥਪੀਸ ਉਹਨਾਂ ਦੇ ਹੋਏ ਨਾ, ਮੇਰੇ ਤਾਂ ਹੋਏ ਨਾ। ਗੱਲ ਹੈ ਕਿ ਸੱਚ ਬੋਲਣਾ ਬਹੁਤ ਔਖਾ ਹੁੰਦਾ। ਸਿਆਸਤਦਾਨ ਸੱਚ ਨਹੀਂ ਬੋਲਦੇ। ਅੱਜ ਜਿੰਨੇ ਸਿਆਸਤਦਾਨ ਨਾ ਕਾਂਗਰਸ ਦੇ ਹੋ ਗਏ, ਆਮ ਆਦਮੀ ਪਾਰਟੀ ਦੇ ਹੋ ਗਏ,
ਜਾਂ ਕੋਈ ਆਉਣ ਵਾਲੇ ਬੰਦੇ ਵੀ ਹੋਣਗੇ, ਉਹ ਸੱਚ ਨਹੀਂ ਬੋਲਦੇ। ਮੈਂ ਗੱਲ ਜਦੋਂ ਤੁਹਾਡੇ ਨਾਲ ਕਰਦਾ ਮੈਂ ਤੱਥਾਂ ਤੇ ਗੱਲ ਕਰਦਾ ਵਿਜੇ ਜੀ, ਜਾਂ ਮੈਂ ਗੱਲ ਤੁਹਾਡੇ ਨਾਲ ਕਰਦਾ ਮੈਂ ਫੈਕਟਸ ਦੇ ਉੱਤੇ ਜਾਂ ਸੱਚ ਦੇ ਉੱਤੇ। ਸਿਆਸਤ ਹੁਣ ਆਉਣ ਵਾਲੇ ਸਮੇਂ ਸੱਚ ਦੀ ਹੈ। ਇਸ ਵੇਲੇ ਜਿਹੜਾ ਜਿਮਨੀ ਚੋਣ ਹੈ ਇਹਦੀ ਬਹੁਤ ਵੱਡੀ ਅਹਿਮੀਅਤ ਹੈ। ਇਹ ਸਾਨੂੰ ਵੀ ਪਤਾ ਹੈ ਵੀ ਇੱਕ ਵੋਟ ਦੇ ਨਾਲ ਕੋਈ ਸਰਕਾਰ ਨਹੀਂ ਬਦਲਣੀ, ਨਾ ਇੱਕ ਵੋਟ ਦੇ ਨਾਲ ਕੋਈ ਨਵੀਂ ਸਰਕਾਰ ਬਣਨੀ ਹੈ। ਪਰ 3 ਸਾਲ ਤੋਂ ਜੋ ਕੁਝ ਪੰਜਾਬ ਦੇ ਵਿੱਚ ਕੇਜਰੀਵਾਲ ਉਹਦੀ ਜੁੰਡਲੀ ਵੱਲੋਂ ਕੀਤਾ ਜਾ ਰਿਹਾ, ਐਟਲੀਸਟ ਪੰਜਾਬੀਆਂ ਵੱਲੋਂ ਇੱਕ ਮੌਕਾ ਹੈ, ਖਾਸ ਕਰਕੇ ਲੁਧਿਆਣੇ ਦੇ ਲੋਕਾਂ ਵੱਲੋਂ, ਕਿ ਉਹ ਜੋ ਕੁਝ ਪੰਜਾਬ ਦੇ ਵਿੱਚ ਜਿਸ ਤਰੀਕੇ ਪੰਜਾਬ ਨੂੰ ਲੁੱਟਿਆ ਜਾ ਰਿਹਾ, ਜਿਸ ਤਰੀਕੇ ਰਾਜਨੀਤਿਕ ਤੌਰ ਦੇ ਉੱਤੇ ਪੰਜਾਬ ਦੇ ਉੱਤੇ ਕਬਜ਼ਾ ਕਰ ਲਿਆ ਗਿਆ, ਜਿਸ ਤਰੀਕੇ ਦਿੱਲੀ ਦੀ ਸਾਰੀ ਟੀਮ ਆ ਕੇ ਇੱਥੇ ਗੈਰ ਸੰਵਿਧਾਨਕ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਚਲਾ ਰਹੀ ਹੈ, ਔਰ ਜਿਸ ਤਰੀਕੇ ਚੇਅਰਮੈਨ ਤੇ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਲੱਗਣ ਵਾਲੇ ਅਫਸਰ ਦਿੱਲੀ ਤੋਂ ਲਿਆ ਕੇ ਪੰਜਾਬ ਦੇ ਉੱਤੇ ਠੋਸੇ ਜਾ ਰਹੇ ਆ, ਨੌਕਰੀਆਂ ਪੰਜਾਬ ਤੋਂ ਬਾਹਰਲਿਆਂ ਨੂੰ ਦਿੱਤੀਆਂ ਜਾ ਰਹੀਆਂ, ਇਹ ਇੱਕ ਗੋਲਡਨ ਚਾਂਸ ਹੈ ਪੰਜਾਬ ਦੇ ਲੋਕਾਂ ਵਾਸਤੇ ਕਿ ਇੱਕ ਤਗੜਾ ਫਤਵਾ ਇਹਦੇ ਖਿਲਾਫ ਦੇ ਕੇ, ਜਿਨ੍ਹਾਂ ਰਾਜ ਸਭਾ ਦੇ ਮੈਂਬਰ ਵੀ ਬਹੁਤੇ ਬਾਹਰਲੇ ਸੂਬਿਆਂ ਨੂੰ ਦਿੱਤੇ ਤੇ ਆਪ ਵੀ ਇਸ ਇਲੈਕਸ਼ਨ ਦੇ ਰਾਹੀਂ ਫਿਰ ਰਾਜ ਸਭਾ ਜਾਣ ਦੇ ਸੁਪਨੇ ਜਿਹੜੇ ਕੇਜਰੀਵਾਲ ਦੇਖ ਰਿਹਾ। ਇਸ ਕਰਕੇ ਲੜਾਈ ਘੁੰਮਣ ਸਾਹਿਬ ਦੀ ਨਹੀਂ, ਲੜਾਈ ਪੰਜਾਬ ਦੀ ਅਣਖ ਤੇ ਇੱਜ਼ਤ ਦੀ ਲੜਾਈ। ਜਿਹੜੀ ਸਾਡੀ ਪੱਗ ਜਿਹੜੀ 92 MLA ਬਣਾ ਕੇ ਪੰਜਾਬੀਆਂ ਨੇ ਭਗਵੰਤ ਮਾਨ ਦੇ ਸਿਰ ਤੇ ਰੱਖੀ ਸੀ, ਉਹ ਪੱਗ ਉਹਨੇ ਜਾ ਕੇ ਜਿਹੜੀ ਕੇਜਰੀਵਾਲ ਦੇ ਪੈਰਾਂ ਦੇ ਉੱਤੇ ਰੱਖ ਕੇ ਪੰਜਾਬੀਆਂ ਨੂੰ ਜਲੀਲ ਕੀਤਾ। ਲੜਾਈ ਉਸ ਗੱਲ ਦੀ। ਇਸ ਕਰਕੇ ਅਸੀਂ ਸਮਝਦੇ ਹਾਂ ਕਿ ਘੁੰਮਣ ਸਾਹਿਬ ਇਹ ਤਾਂ ਇੱਕ ਸਿੰਬਲ ਨੇ ਉਸ ਲੜਾਈ ਦਾ, ਤੇ ਇਹੀ ਸੋਚ ਕੇ ਇਹਨਾਂ ਦੀ ਕਾਬਲੀਅਤ, ਇਹਨਾਂ ਦੀ ਸੇਵਾ, ਇਹਨਾਂ ਦੀ ਲਿਆਕਤ ਪਾਰਟੀ ਨੇ ਇਹਨਾਂ ਨੂੰ ਟਿਕਟ ਜਿਹੜੀ ਆ ਉਹ ਦਿੱਤੀ ਆ। ਔਰ ਸਾਨੂੰ ਖੁਸ਼ੀ ਹੈ ਕਿ ਸਾਰੇ ਸਾਡੀ ਸੀਨੀਅਰ ਲੀਡਰਸ਼ਿਪ ਲੁਧਿਆਣੇ ਤੁਹਾਡੇ ਸਾਹਮਣੇ ਸੀਨੀਅਰ ਲੀਡਰ ਸਾਰੇ, ਮਹਿਸਿੰਦਰ ਸਿੰਘ ਗਰੇਵਾਲ ਸਾਹਿਬ, ਗਾਬੜੀਆ ਸਾਹਿਬ, ਹਰੀਸ਼ ਰਾਏ ਢਾਂਡਾ ਜੀ, ਪਾਲੀ ਪ੍ਰਧਾਨ ਜੀ, ਬਾਕੀ ਰਣਜੀਤ ਸਿੰਘ ਢਿੱਲੋਂ ਜੀ, ਜਿੰਨੇ ਵੀ ਸ਼ਰਨਜੀਤ ਸਿੰਘ ਢਿੱਲੋਂ, ਸਾਰੀ ਲੀਡਰਸ਼ਿਪ ਸਾਡੀ, ਭਿੰਦਾ ਜੀ ਸਾਡੇ ਪ੍ਰਧਾਨ, ਇਕਜੁੱਟ ਹੋ ਕੇ ਇਸੇ ਗੱਲ ਕਰਕੇ ਕਿ ਇਹ ਲੜਾਈ ਹੁਣ ਪੰਜਾਬ ਦੀ ਆ, ਲੜਾਈ ਪੰਜਾਬੀਆਂ ਦੀ। ਇਸ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਜਿਮਨੀ ਚੋਣ ਲਈ ਕਾਂਗਰਸ ਪਾਰਟੀ ਵੱਲੋਂ ਨਾਮਜ਼ਦਗੀ ਕਾਗਜ਼ ਦਾਖਲ ਕੀਤਾ ਸੀ। ਇਸ ਮੌਕੇ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਜਲੰਧਰ ਤੋਂ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੀ ਮੌਜੂਦ ਸਨ। ਦੱਸਦੇ ਕਿ ਲੁਧਿਆਣਾ ਪੱਛਮੀ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੇ ਦੇਹਾਂਤ ਤੋਂ ਬਾਅਦ ਖਾਲੀ ਹੋ ਗਈ ਸੀ, ਜਿੱਥੇ ਹੁਣ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਇੱਥੇ 19 ਜੂਨ ਨੂੰ ਵੋਟਾਂ ਪੈਣਗੀਆਂ ਤੇ 23 ਜੂਨ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ, ਸ਼੍ਰੋਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਪਰਵਕਾਰ ਸਿੰਘ ਘੁੰਮਣ ਅਤੇ ਕਾਂਗਰਸ ਵੱਲੋਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਵੀ ਜਲਦ ਹੀ ਉਮੀਦਵਾਰ ਦਾ ਐਲਾਨ ਕੀਤਾ ਜਾ ਸਕਦਾ ਹੈ। ਔਰ ਪਹਿਲੀ ਵਾਰੀ ਸਰਕਾਰ ਮੇਰੇ ਖਿਆਲ ਹੈ 3.5 ਸਾਲਾਂ 'ਚ ਜੋ ਹੈ ਆਪਦੀ ਗੱਲ ਤੋਂ ਪਲਟੀ ਹੈ। ਅੱਜੇ ਬਿਆਨ ਆ ਗਿਆ ਕਿ ਅਸੀਂ ਜ਼ਮੀਨ ਪੁੱਛ ਕੇ ਲਵਾਂਗੇ, ਹੁਣ ਅਸੀਂ ਧੱਕੇ ਨਾਲ ਨਹੀਂ ਲੈਂਦੇ, ਔਰ ਉਹਦੀ ਵਿਆਖਿਆ ਕਰਨ ਲੱਗ ਗਏ ਕਿ ਅਸੀਂ ਦੇਵਾਂਗੇ ਕਿਵੇਂ, ਲਵਾਂਗੇ ਕਿਵੇਂ। ਸੋ ਜਾਣੀ ਜੋ ਸਾਡਾ ਪਬਲਿਕ ਦਾ ਸਾਥ ਨਾਲ ਜੋ ਅਸੀਂ ਮਿਹਨਤ ਕਰਕੇ ਕੱਲ ਸ਼ੁਰੂਆਤ ਕੀਤੀ ਹੈ, ਉੱਥੇ ਗੁਰੂ ਨੇ ਸਾਨੂੰ ਜਿੱਤ ਬਖਸ਼ੀ ਹੈ। ਹੁਣ ਵੀ ਇਹ ਜੋ ਅਸੀਂ ਚੋਣ ਲੜਾਂਗੇ, ਸਾਨੂੰ ਸੰਗਤ ਤੇ ਭਰੋਸਾ ਹੈ, ਸੰਗਤ 'ਚ ਗੁਰੂ ਵਸਦਾ ਤੇ ਗੁਰੂ ਤੇ ਭਰੋਸਾ ਹੈ। ਇਹ ਚੋਣ ਸ਼੍ਰੋਮਣੀ ਅਕਾਲੀ ਦਲ ਜਿੱਤੇਗਾ ਔਰ ਬੜੇ ਜ਼ੋਰ ਨਾਲ ਜਿੱਤੇਗਾ ਤੇ ਪੰਜਾਬ ਦਾ ਜੋ ਹਾਲਾਤ ਹੈ ਉਹ ਨਕਸ਼ਾ ਬਦਲੇਗਾ। ਇਸ ਵੇਲੇ ਪੰਜਾਬ ਦੇ ਜੋ ਝੂਠ ਬੋਲੇ ਸੀ, ਪਹਿਲਾਂ ਕਾਂਗਰਸ ਸਰਕਾਰ ਨੇ, ਅਮਰਿੰਦਰ ਸਿੰਘ ਨੇ ਜੋ ਝੂਠ ਬੋਲਿਆ, ਫਿਰ ਇਹਨਾਂ ਨੇ ਗਰੰਟੀਆਂ ਝੂਠੀਆਂ ਦਿੱਤੀਆਂ, ਇਹ ਸਾਰੀਆਂ ਗੱਲਾਂ ਦਾ ਜਿਹੜਾ ਲੋਕਾਂ ਤੇ ਅਸਰ ਹੈ। ਲੋਕ ਸਮਝ ਰਹੇ ਨੇ ਕਿ ਸਾਰਾ ਕੁਝ ਤੋਂ ਪਹਿਲਾਂ ਝੂਠ ਹੋਇਆ। ਅਕਾਲੀ ਦਲ ਨੂੰ ਜੋ ਉਹਨਾਂ ਲੋਕਾਂ ਨੇ ਬਦਨਾਮ ਕੀਤਾ ਸੀ, ਲੋਕਾਂ ਦੇ ਸਾਹਮਣੇ ਸਾਡਾ ਕੀਤਾ ਹੋਇਆ ਦਿਸਦਾ ਹੈ। ਸਾਨੂੰ ਕਹਿਣ ਦੀ ਲੋੜ ਨਹੀਂ, ਪ੍ਰਤੱਖ ਦਿਸਦਾ ਹੈ ਕਿ ਅਸੀਂ ਆਪਦੇ 10 ਸਾਲਾਂ 'ਚ ਕੀ ਕੀਤਾ ਸੀ। ਸੋ ਇਹਨਾਂ ਸਾਰੇ ਹਾਲਾਤਾਂ ਨੂੰ ਦੇਖ ਕੇ ਅੱਜ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ, ਪੰਜਾਬ ਦੀ ਤਰੱਕੀ ਵਾਸਤੇ, ਇੱਥੇ ਜੋ ਹੈ ਸਾਰੀ ਪੰਜਾਬ ਦੀ ਨੌਜਵਾਨ ਪੀੜ੍ਹੀ ਦੀ ਖੁਸ਼ਹਾਲੀ ਵਾਸਤੇ ਅਕਾਲੀ ਦਲ ਨੂੰ ਜਿਤਾਉਣਾ ਜ਼ਰੂਰੀ ਹੈ, ਜੋ ਕਿ ਲੋਕ ਸਾਨੂੰ ਉਮੀਦ ਹੈ ਕਿ ਸਾਨੂੰ ਜਿਤਾਉਣਗੇ। ਇਹਨਾਂ ਲਫ਼ਜ਼ਾਂ ਨਾਲ ਮੈਂ ਤੁਹਾਨੂੰ ਸਾਰਿਆਂ ਨਾਲ ਧੰਨਵਾਦ ਕਰਕੇ ਤੇ ਆਸ ਕਰਦਾ, ਲੋਕਾਂ ਪਾਸ ਅਪੀਲ ਕਰਦਾ ਕਿ ਆਓ ਇਹ ਸਮਾਂ ਆ ਗਿਆ, ਪੰਜਾਬੀ ਆਪਾਂ ਰਲ ਕੇ ਪੰਜਾਬ ਬਚਾਈਏ ਤੇ ਪੰਜਾਬ ਨੂੰ ਬਚਾਵਾਂਗੇ ਤਾਂ ਆਪਾਂ ਸਾਰੇ ਸੁਖੀ ਵਸਾਂਗੇ। ਬਹੁਤ ਬਹੁਤ ਧੰਨਵਾਦ।
ਅਰਬਪਤੀ ਕਾਰੋਬਾਰੀ ਐਲਨ ਮਸਕ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਲਾਹਕਾਰ ਦਾ ਅਹੁਦਾ ਛੱਡਣ ਦਾ ਐਲਾਨ ਕੀਤਾ ਹੈ। ਉਹ ਟਰੰਪ ਸਰਕਾਰ ਵਿੱਚ DOGE ਮੁਖੀ ਦਾ ਅਹੁਦਾ ਸੰਭਾਲ ਰਹੇ ਸਨ। ਮਸਕ ਨੇ ਖੁਦ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅਮਰੀਕੀ ਸਰਕਾਰ ਵਿੱਚ ਇੱਕ ਵਿਸ਼ੇਸ਼ ਕਰਮਚਾਰੀ ਵਜੋਂ ਮੇਰਾ ਕਾਰਜਕਾਲ ਖਤਮ ਹੋ ਗਿਆ ਹੈ। ਮੈਂ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮੈਨੂੰ ਸਰਕਾਰ ਦੇ ਬੇਲੋੜੇ ਖਰਚਿਆਂ ਨੂੰ ਘਟਾਉਣ ਦਾ ਮੌਕਾ ਦਿੱਤਾ। DOGE ਦਾ ਮਿਸ਼ਨ ਸਮੇਂ ਦੇ ਨਾਲ ਹੋਰ ਮਜ਼ਬੂਤ ਹੋਵੇਗਾ। ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਮਸਕ ਅਮਰੀਕੀ ਸਰਕਾਰ ਛੱਡ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਮਸਕ ਨੇ 130 ਦਿਨਾਂ ਲਈ ਅਮਰੀਕੀ ਸਰਕਾਰ ਵਿੱਚ ਇੱਕ ਵਿਸ਼ੇਸ਼ ਕਰਮਚਾਰੀ ਵਜੋਂ ਕੰਮ ਕੀਤਾ। ਕੁਝ ਸਮੇਂ ਤੋਂ ਅਜਿਹੀਆਂ ਅਟਕਲਾਂ ਸਨ ਕਿ ਉਹ DOGE ਦੇ ਕੰਮ ਦੀ ਦੇਖਭਾਲ ਕਰਨ ਕਾਰਨ ਆਪਣੇ ਕਾਰੋਬਾਰ ਤੇ ਧਿਆਨ ਕੇਂਦਰਿਤ ਨਹੀਂ ਕਰ ਪਾ ਰਹੇ ਸਨ। ਮਸਕ ਨੇ ਫੈਸਲਾ ਅਜਿਹੇ ਸਮੇਂ ਲਿਆ ਹੈ ਜਦੋਂ ਟਰੰਪ ਦੇ ਵਨ ਬਿਗ ਬਿਊਟੀਫੁਲ ਬਿੱਲ ਨੂੰ ਲੈ ਕੇ ਉਹ ਟਰੰਪ ਤੋਂ ਨਾਰਾਜ਼ ਦੱਸੇ ਜਾ ਰਹੇ ਸੀ। ਇਸ ਤੇ ਮਸਕ ਨੇ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਜਾਂ ਤਾਂ ਬਿੱਲ ਵੱਡਾ ਹੋ ਸਕਦਾ ਹੈ ਜਾਂ ਇਹ ਸ਼ਾਨਦਾਰ ਹੋ ਸਕਦਾ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਇਹ ਦੋਵੇਂ ਇੱਕੋ ਸਮੇਂ ਹੋ ਸਕਦੇ ਹਨ। ਇਸ ਦੇ ਨਾਲ ਹੀ ਲੰਮੇ ਸਮੇਂ ਤੋਂ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਐਲੋਨ ਮਸਕ ਦੀ ਟੈਸਲਾ ਦੀ ਵਿਕਰੀ ਲਗਾਤਾਰ ਘਟ ਰਹੀ ਹੈ। ਨਿਵੇਸ਼ਕ ਟੈਸਲਾ ਦੇ ਸਟਾਕ ਵਿੱਚ ਲਗਾਤਾਰ ਭਾਰੀ ਗਿਰਾਵਟ ਤੋਂ ਉੱਭਰ ਨਹੀਂ ਸਕੇ। ਇਸ ਦੌਰਾਨ ਟੈਸਲਾ ਦੇ ਨਿਵੇਸ਼ਕਾਂ ਨੇ ਵੀ ਮਸਕ ਦੇ ਅਸਤੀਫੇ ਦੀ ਮੰਗ ਕੀਤੀ ਸੀ। ਮਸਕ ਦੀ ਕੰਪਨੀ ਟੈਸਲਾ ਦਾ ਅਮਰੀਕਾ ਵਿੱਚ ਜ਼ੋਰਦਾਰ ਬਾਈਕਾਟ ਹੋ ਰਿਹਾ ਹੈ ਅਤੇ ਇਸ ਦਾ ਪ੍ਰਭਾਵ ਕੰਪਨੀ ਦੀ ਕਾਰ ਵਿਕਰੀ ਦੇ ਨਾਲ-ਨਾਲ ਇਸ ਦੇ ਸ਼ੇਅਰਾਂ ਤੇ ਵੀ ਵੇਖਿਆ ਗਿਆ ਹੈ। ਟੈਸਲਾ ਦੇ ਸ਼ੇਅਰਾਂ ਵਿੱਚ ਗਿਰਾਵਟ ਦੇ ਵਿਚਕਾਰ ਮਸਕ ਨੇ ਹਾਲ ਹੀ ਵਿੱਚ ਇੱਕ ਬਿਆਨ ਵੀ ਦਿੱਤਾ ਸੀ। ਉਸਨੇ ਕਿਹਾ ਸੀ ਕਿ ਉਹ ਬਹੁਤ ਮੁਸ਼ਕਲ ਨਾਲ ਪ੍ਰਬੰਧਨ ਕਰਨ ਦੇ ਯੋਗ ਹਨ। ਉੱਤਰ ਪ੍ਰਦੇਸ਼ ਦੇ ਪਿਲੀਭੀਤ ਵਿੱਚ ਧਰਮ ਪਰਿਵਰਤਨ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇੱਥੇ 15-20 ਪਿੰਡਾਂ ਦੇ ਤਕਰੀਬਨ 3000 ਸਿੱਖ ਲੋਕਾਂ ਨੇ ਈਸਾਈ ਧਰਮ ਅਪਣਾ ਲਿਆ ਹੈ। ਇਹੀ ਨਹੀਂ, ਮਾਮਲਾ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵੀ ਪਹੁੰਚ ਚੁੱਕਿਆ ਹੈ। SGPC ਵੱਲੋਂ ਧਰਮ ਪਰਿਵਰਤਨ ਮਾਮਲੇ ਦੀ ਜਾਂਚ ਵਿੱਚ ਜੋ ਸੱਚਾਈ ਸਾਹਮਣੇ ਆਈ ਹੈ ਉਹ ਹੈਰਾਨ ਕਰਨ ਵਾਲੀ ਹੈ। ਦਰਅਸਲ ਜਿਹੜੇ ਲੋਕਾਂ ਨੇ ਈਸਾਈ ਧਰਮ ਅਪਣਾਇਆ ਹੈ ਉਹ ਸਾਰੇ ਆਰਥਿਕ ਪੱਖੋਂ ਕਮਜ਼ੋਰ ਸਨ, ਜਿਸ ਕਰਕੇ ਉਹ ਧਰਮ ਪਰਿਵਰਤਨ ਕਰਨ ਲਈ ਮਜਬੂਰ ਹੋਏ। ਜਾਂਚ ਦੌਰਾਨ ਕਈ ਸਾਰੇ ਹੋਰ ਵੀ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਪਿਲੀਭੀਤ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੇ ਇੱਕ ਸਕੱਤਰ ਅਨੁਸਾਰ ਉੱਤਰ ਪ੍ਰਦੇਸ਼ ਵਿੱਚ ਧਰਮ ਪਰਿਵਰਤਨ ਦਾ ਮਾਮਲਾ 2002 ਤੋਂ ਚੱਲਦਾ ਆ ਰਿਹਾ ਹੈ। ਉਹਨਾਂ ਦੱਸਿਆ ਕਿ ਅੰਕੜਿਆਂ ਮੁਤਾਬਕ 2002 ਤੋਂ 2020 ਤੱਕ 1500 ਲੋਕਾਂ ਨੇ ਸਿੱਖ ਧਰਮ ਨੂੰ ਛੱਡ ਕੇ ਈਸਾਈ ਧਰਮ ਅਪਣਾਇਆ, ਪਰ ਸਾਲ 2020 ਤੋਂ ਬਾਅਦ ਧਰਮ ਪਰਿਵਰਤਨ ਦੇ ਮਾਮਲਿਆਂ ਵਿੱਚ ਇੱਕਦਮ ਉਛਾਲ ਆਇਆ। 2020 ਤੋਂ 2025 ਦੇ ਦਰਮਿਆਨ ਇੱਥੇ 15-20 ਪਿੰਡਾਂ ਦੇ ਤਕਰੀਬਨ 1500 ਲੋਕਾਂ ਨੇ ਆਪਣੇ ਧਰਮ ਛੱਡ ਕੇ ਈਸਾਈ ਧਰਮ ਨੂੰ ਗ੍ਰਹਿਣ ਕੀਤਾ। ਇਸ ਸਮੇਂ ਕੁੱਲ 3000 ਲੋਕਾਂ ਨੇ ਈਸਾਈ ਧਰਮ ਨੂੰ ਅਪਣਾਇਆ ਹੈ। ਗੁਰੂ ਘਰ ਦੇ ਸਕੱਤਰ ਨੇ ਇਹ ਵੀ ਦੱਸਿਆ ਕਿ ਉੱਤਰ ਪ੍ਰਦੇਸ਼ ਨਾਲ ਲੱਗਦੇ ਮੁਲਕ ਨੇਪਾਲ ਦੇ ਲੋਕਾਂ ਨੇ ਧਰਮ ਪਰਿਵਰਤਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਸ਼ਾਰਦਾ ਨਦੀ ਦੇ ਨਾਲ ਲੱਗਦੇ ਸਰਹੱਦੀ ਪਿੰਡਾਂ ਵਿੱਚ ਧਰਮ ਪਰਿਵਰਤਨ ਦੇ ਜ਼ਿਆਦਾ ਮਾਮਲੇ ਦੇਖੇ ਗਏ ਹਨ। ਇੱਥੇ ਲੋਕਾਂ ਦੀ ਗਰੀਬੀ ਤੇ ਮਜਬੂਰੀ ਦਾ ਫਾਇਦਾ ਚੁੱਕ ਕੇ ਉਹਨਾਂ ਤੋਂ ਧਰਮ ਬਦਲਵਾਏ ਜਾ ਰਹੇ ਹਨ। ਇਹ ਵੀ ਸਾਹਮਣੇ ਆਇਆ ਕਿ ਲੋਕਾਂ ਨੂੰ ਅੰਧ ਵਿਸ਼ਵਾਸ ਦੇ ਜਾਲ ਵਿੱਚ ਫਸਾਇਆ ਜਾਂਦਾ ਹੈ। ਇੱਥੇ ਪਾਦਰੀ ਆਪਣੀ ਚੰਗਾਈ ਸੁਭਾਵਾਂ ਲਾਉਂਦੇ ਹਨ, ਲੋਕਾਂ ਦੀ ਆਰਥਿਕ ਤੌਰ ਤੇ ਮਦਦ ਕਰਦੇ ਹਨ ਅਤੇ ਉਹਨਾਂ ਦੇ ਬੱਚਿਆਂ ਨੂੰ ਚੰਗੇ ਸਕੂਲਾਂ ਕਾਲਜਾਂ ਵਿੱਚ ਪੜ੍ਹਾਉਣ ਦਾ ਲਾਲਚ ਦਿੰਦੇ ਹਨ, ਜਿਸ ਕਰਕੇ ਮਜਬੂਰੀ ਵਿੱਚ ਲੋਕਾਂ ਨੂੰ ਧਰਮ ਪਰਿਵਰਤਨ ਕਰਨਾ ਪੈਂਦਾ ਹੈ। ਇਹ ਵੀ ਪਤਾ ਲੱਗਿਆ ਕਿ ਪਿਲੀਭੀਤ ਵਿੱਚ ਧਰਮ ਪਰਿਵਰਤਨ ਨੂੰ ਲੈ ਕੇ FIR ਵੀ ਦਰਜ ਹੋਈ ਸੀ, ਜਿਸ ਵਿੱਚ 8 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ, ਜਦਕਿ ਕਈ ਹੋਰ ਅਣਪਛਾਤੇ ਲੋਕਾਂ ਦੇ ਖਿਲਾਫ ਵੀ ਸ਼ਿਕਾਇਤਾਂ ਮਿਲੀਆਂ, ਜਿਸ ਦੀ ਜਾਂਚ ਹਾਲੇ ਜਾਰੀ ਹੈ ਅਤੇ ਦੋਸ਼ੀ ਫਰਾਰ ਹਨ। ਦੱਸ ਦਈਏ ਕਿ ਜਾਂਚ ਵਿੱਚ ਪਿਲੀਭੀਤ ਦੇ ਲੋਕਾਂ ਨੇ ਇਹ ਵੀ ਦੱਸਿਆ ਕਿ ਉਹ ਧਰਮ ਪਰਿਵਰਤਨ ਖਿਲਾਫ ਡਟ ਕੇ ਖੜੇ ਹਨ, ਜਿਸ ਦੇ ਚੱਲਦਿਆਂ ਉਹਨਾਂ ਨੂੰ ਧਮਕੀਆਂ ਵੀ ਮਿਲਦੀਆਂ ਹਨ। ਇੱਕ ਪਾਦਰੀ ਦੇ ਰਿਸ਼ਤੇਦਾਰਾਂ ਨੇ ਉਹਨਾਂ ਤੇ ਜਾਨਲੇਵਾ ਹਮਲਾ ਵੀ ਕੀਤਾ ਸੀ। ਕਾਬਿਲੇ ਗੌਰ ਹੈ ਕਿ ਪਿਲੀਭੀਤ ਵਿੱਚ ਧਰਮ ਪਰਿਵਰਤਨ ਦੇ ਮਾਮਲਿਆਂ ਦੀ ਜਾਂਚ SGPC ਵੀ ਕਰਵਾ ਰਹੀ ਹੈ। ਇਹੀ ਨਹੀਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਪਿਲੀਭੀਤ ਵਿੱਚ ਧਰਮ ਪਰਿਵਰਤਨ ਦੇ ਮਾਮਲਿਆਂ ਤੇ ਚਿੰਤਾ ਜ਼ਾਹਰ ਕੀਤੀ ਸੀ।